ਅਸੀਂ ਗੱਲ ਕਰਦੇ ਪਏ ਸੀ ਕਿ PSL ਦੇ ਮੈਚਿਸ ਹੁਣ ਸ਼ਾਇਕੀਨ ਦੇ ਬਗੈਰ ਕਿੱਥੇ ਜਾਣਗੇ ਤੇ ਮੁਲਤਾਨ ਦੀ ਜਿਹੜੀ ਟੀਮ ਹੈ ਉਹਨਾਂ ਦੇ ਜਿਹੜੇ ਸ਼ਾਇਕੀਨ ਨੇ ਉਹ ਤਾਂ ਬੜੇ ਉਦਾਸ ਨਜ਼ਰ ਆ ਰਹੇ ਨੇ ਤੇ ਇਸਲਾਮਾਬਾਦ ਤੇ ਪਿੰਡੀਜ਼ ਦੀ ਟੀਮ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਵੀ ਇਜ਼ਾਫਾ ਹੋਇਆ PSL ਵਿੱਚ। ਉਹ ਕੀ ਸੋਚਦੇ ਪਏ ਨੇ ਸਾਡੇ ਨਾਲ ਮੌਜੂਦ ਨੇ ਜ਼ੁਲਫਿਕਾਰ ਬੇਗ ਸਾਹਿਬ ਵੱਧ ਜੀ ਆਇਆਂ ਨੂੰ। ਯਕੀਨੀ ਤੌਰ ਤੇ ਮੁਲਕ ਦੀ ਜਿਹੜੀ ਸਿਕਿਉਰਿਟੀ ਸੂਰਤ ਹਾਲ ਹੈ ਉਹਨੂੰ ਵੇਖ ਕੇ ਹੀ ਚੇਅਰਮੈਨ PCB ਮੋਹਸਿਨ ਨਕवी ਸਾਹਿਬ ਨੇ ਫੈਸਲਾ ਕੀਤਾ, ਲੇਕਿਨ ਸ਼ਾਇਕੀਨ ਬੜੇ ਉਦਾਸ ਨਜ਼ਰ ਆ ਰਹੇ ਨੇ ਤੇ ਪਿੰਡੀ ਦੇ ਜਿਹੜੇ ਫੈਨਸ ਨੇ ਉਹ ਕੀ ਕਹਿੰਦੇ ਨੇ? जी बड़ी खुशाइन गल है कि PSL ना पाकिस्तान च इनकाद हो रहा है और पाकिस्तान नूं कई चैलेंजेस का सामना है, लेकिन मैं सलाम पेश करना फौज पाकिस्तान नूं कानून नाफिज करने वाले ਜਿਹੜੇ इदारे ने ਜਿਹੜੇ अच्छे तरीके ਨਾਲ ਚੀਜ਼ਾਂ ਨੂੰ मैनेज कर रहे हैं। देखो ਸਾਡੀ ਪ੍ਰਾਇਰਟੀ खेल भी है ਤੇ ਸਾਡੇ ਜਿਹੜੇ ਸ਼ਾਇਕੀਨ ਵੀ ਨੇ ਉਹ ਸਾਡੇ ਪਾਕਿਸਤਾਨੀ ਵਿਊਅਰਸ ਨੇ ਤੇ ਅਸੀਂ ਇਹਨਾਂ ਸਾਰੇ ਦੀ ਸੇਫਟੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪਹਿਲਾਂ ਵੀ ਲਈ ਹੈ, ਹਮੇਸ਼ਾ ਲਵਾਂਗੇ ਔਰ ਅਸੀਂ हुकूमत ਦੇ ਬਾਜ਼ੂ ਹਾਂ। ਅਸੀਂ ਸਿਕਿਉਰਿਟੀ ਨਾਫਿਜ਼ ਕਰਨ ਵਾਲੇ ਇਦਾਰਿਆਂ ਦੇ ਬਾਜ਼ੂ ਬਣਾਂਗੇ ਇਨਸ਼ਾਅੱਲਾ ਤਾਲਾ। ਤੇ ਜਿੱਥੇ ਤੱਕ ਐਕਸਪੈਕਟੇਟਰ ਦਾ ਤਾਲੁਕ ਹੈ, ਲੋਕਾਂ ਦਾ ਖਿਆਲ ਹੈ ਕਿ ਬਗੈਰ ਸ਼ਾਇਕੀਨ ਤੋਂ ਲੋਕ ਹੀ ਇਹ ਕਿਸ ਤਰ੍ਹਾਂ ਬਾਤ ਕਰਨਗੇ ਆਪਣੀ ਟੀਮਾਂ ਨੂੰ। ਅੱਜ ਤੁਹਾਨੂੰ ਪਤਾ ਟੈਕਨੋਲੋਜੀ ਨਾਲ ਸੋਸ਼ਲ ਮੀਡੀਆ ਦਾ ਦੌਰ ਹੈ ਔਰ ਇਹਦਾ ਭਰਪੂਰ ਲੋਕ ਫਾਇਦਾ ਵੀ ਚੁੱਕਣਗੇ। ਤੇ ਜਿਸ ਤੱਕ ਕਰਾਊਡ ਨਾਲ ਤਾਲੁਕ ਹੈ, ਦੇਖੋ ਚੈਲੰਜਸ ਦੀ ਵਜ੍ਹਾ ਨਾਲ ਕਈ ਇੰਟਰਨੈਸ਼ਨਲ ਇਵੈਂਟ ਜਿਹੜੇ ਨੇ ਉਹ ਪੋਸਟਪੋਨ ਹੋਏ ਨੇ, ਨਾ ਸਿਰਫ ਪਾਕਿਸਤਾਨ ਵਿੱਚ ਬਲਕਿ ਦੁਨੀਆ ਭਰ ਦੇ ਅੰਦਰ ਜਿਹੜੀ ਵੱਡੀ ਮੁਲਕਾਂ ਦੀ ਵਿੱਚ ਐਕਟੀਵਿਟੀ ਸੀ, ਮਿਊਜ਼ਿਕ ਦੇ ਹਵਾਲੇ ਨਾਲ ਹੋਗੀ, ਪੋਲੀਟੀਕਲ ਹੋਗੀ ਜਾਂ ਸਪੋਰਟਸ ਦੇ ਹਵਾਲੇ ਨਾਲ ਉਹ ਡਿਸਟਰਬ ਹੋਏ ਨੇ ਤੇ ਖਿੱਤੇ ਦੇ ਅੰਦਰ ਜਿਹੜੀ ਜੰਗ ਹੈ ਨੁਕਸਾਨ ਹੋ ਰਿਹਾ ਹੈ ਉਹ ਫਿਰ ਸਾਰੇ ਮੁਲਕਾਂ ਨੂੰ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਲੇਕਿਨ ਉਮੀਦ ਕੀਤੀ ਜਾਣੀ ਆਂਦਾ ਚੰਦ ਦਿਨਾਂ ਚ ਚੰਦ ਮਾਹ ਹਾਲਾਤ ਜਦੋਂ ਸੈਟਲ ਡਾਊਨ ਹੋਣਗੇ ਫਿਰ ਚੀਜ਼ਾਂ ਬਹੁਤ ਬਿਹਤਰ ਹੋਣਗੀਆਂ, ਗੈਰ ਮੁਲਕੀ ਟੀਮਾਂ ਵੀ ਆਉਣਗੀਆਂ, ਖਿਡਾਰੀ ਵੀ ਆਉਣਗੇ ਔਰ ਐਕਟੀਵਿਟੀ ਹੋਏਗੀ। ਤੇ PSL ਸਾਡੀ 11ਵੀਂ ਜਿਹੜੀ ਲੀਗ ਹੈ ਇਹ ਬੜੀ ਖੁਸ਼ਸਲੂਬੀ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਨੇ ਔਰ ਉਹਨਾਂ ਜਿਹੜੇ ਟੀਮ ਨੇ ਦੀਗਰ ਅਰਕਾਨ ਨੇ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਹੈ। ਬਦਕਿਸਮਤੀ ਨਾਲ ਸ਼ਾਇਕੀਨ ਮੈਚਸ ਨਹੀਂ ਦੇਖ ਸਕਣ ਲੱਗੇ, ਲੇਕਿਨ ਜਿਹੜੇ ਸਪੈਸੀਫਿਕ ਗਰਾਊਂਡ ਮੁਖਤਸ ਹੋਏ ਨੇ ਇਹਨਾਂ ਇਵੈਂਟਸ ਵਾਸਤੇ ਉਸ ਦੇ ਵਿੱਚ ਜਿਹੜਾ ਖਿਡਾਰੀ ਆਪਣਾ ਪ੍ਰੋਫੈਸ਼ਨਲੀ ਅੱਛਾ ਖੇਡਣਗੇ ਔਰ ਡੈਫੀਨੇਟਲੀ PSL ਦਾ ਮਤਲਬ ਹੈ ਕਿ ਪੂਰੇ ਪਾਕਿस्तान ਦੀ ਲੀਗ है और क्रिकेट पाकिस्तान ਦਾ ਪਪੂਲਰ खेल है और लोगों ने बड़े जज्बात ने क्रिकेट नाल उम्मीद की जानी है ये बड़ा अच्छा इवेंट होएगा और इंशाल्लाह ताला अली जिंदगी पे ही है पाकिस्तान कायम दायम शाद रहेगा, हमेशा आबाद रहेगा। इस तरह के इवेंट्स होते रहेंगे, लोग एक्टिविटी ग्राउंड के अंदर देखणगे और ਜਿਹੜੇ ਸਾਡੇ ਸਾਫੀ ਭਾਈ ਨੇ ਉਹ ਵੀ ਇਹਨਾਂ ਮੈਚਾਂ ਨੂੰ ਕਵਰ ਕਰਨਗੇ ਤੇ ਅਸੀਂ ਪੋਜ਼ਿਟਿਵਲੀ ਲਿਖਣਾ ਹੈ, ਪੋਜ਼ਿਟਿਵਲੀ ਸੋਚਣਾ ਹੈ ਔਰ ਪੋਜ਼ਿਟਿਵਲੀ ਕਹਿਣਾ ਹੈ ਕਿਉਂਕਿ ਮੁਸਬਤ ਸੋਚ ਜਿਹੜੀ ਹੁੰਦੀ ਹੈ ਉਹ ਅੱਲਾਹ ਤਾਲਾ ਦੀ ਇੱਕ ਨਿਸ਼ਾਨੀਆਂ ਚੋਂ ਇੱਕ ਨਿਸ਼ਾਨੀ ਹੁੰਦੀ ਹੈ। ਅਗਰ ਤੁਸੀਂ ਇਹ ਸੋਚੋਗੇ ਕਿ ਗਲਤ ਹੋ ਰਿਹਾ ਹੈ ਜਾਂ ਗਲਤ ਬਾਰੇ ਤੁਸੀਂ ਸੋਚਣਾ ਸ਼ੁਰੂ ਕਰ ਦੋਗੇ ਤੇ ਚੀਜ਼ਾਂ ਗਲਤ ਹੋਣੀਆਂ ਸ਼ੁਰੂ ਹੋ ਜਾਣਗੀਆਂ। ਲੇਕਿਨ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਇਹਨੂੰ ਸਾਰਿਆਂ ਨੂੰ ਮਿਲ ਕੇ ਸਭ ਪਾਕਿਸਤਾਨੀਆਂ ਨੂੰ ਜਿਹੜੇ ਪਾਕਿਸਤਾਨ ਵਿੱਚ ਰਹਿੰਦੇ ਨੇ ਜਾਂ ਪਾਕਿਸਤਾਨ ਤੋਂ ਬਾਹਰ ਰਹਿੰਦੇ ਨੇ ਉਹਨਾਂ ਸਭ ਨੂੰ ਪਾਕਿਸਤਾਨ ਨੂੰ ਸਪੋਰਟ ਕਰਨੀ ਚਾਹੀਦੀ ਹੈ। ਸਾਡਾ ਜਿਹੜਾ ਵੀ ਪੋਲੀਟੀਕਲ ਜਾਂ ਜਿਹੜਾ ਵੀ ਸਿਸਟਮ ਹੈ ਸਾਡਾ उसमें उसे ओबे करना है, उसको मनना है और आज दुनिया ने अंदर पाकिस्तान एक अपनी पहचान बनाने जिससे जो कामयाब हो गया है कि पाकिस्तान दुनिया ने बड़े मुल्कों ने अहम फैसले करने वास्ते भी पाकिस्तानी हुकूमत और पाकिस्तान की पॉलिसी और स्टैबलिशमेंट नाल गल की जानी है कि इन्हां मामलात को किस तरीके नाल टैकल किया जाए, हल किया जाए। तो PSL ने बारे च जो प्लानिंग की गई है और इंशाअल्लाह ताला अल्लाह ताला ने बड़ी रहमत नाल ये बड़ी कामयाबी नाल इनकाद होएगा और उन्हें बाकी भी एक्टिविटीज ਜਿਹੜੀ ਹੋਏਗੀ ਇਸ ਹਵਾਲੇ ਨਾਲ ਉਹ ਵੀ ਪਾਕਿਸਤਾਨ ਉਸੇ ਫੁੱਲ ਫਲੈਜ ਐਕਸ਼ਨ ਨਾਲ ਤਰੀਕੇ ਨਾਲ ਹੋਏਗੀ ਜਿਸ ਦੇ ਤਹਿਤ ਬਾਕੀ ਇਨਕਾਦ ਹੁੰਦੇ ਨੇ ਮੁਕਾਬਲੇ ਜੀ। ਬਿਲਕੁਲ, ਜੇ ਅਸੀਂ ਗੱਲ ਕਰੀਏ ਰਿਚੀ ਰਿਚਰਡਸਨ ਵੈਸਟ ਇੰਡੀਜ਼ ਦੇ ਸਾਬਕ ਕਪਤਾਨ ਨੇ, ਲੈਜੈਂਡ ਖਿਡਾਰੀ ਨੇ, ਉਹ ਵੀ ਰੈਫਰੀ ਦੇ ਫਰਾਈਜ਼ ਅੰਜਾਮ ਦੇਣਗੇ ਤੇ ਸਟੀਵ ਸਮਿਥ ਤੁਹਾਨੂੰ ਪਤਾ ਹੈ ਦੁਨੀਆ ਦੇ ਕ੍ਰਿਕਟ ਦੇ ਬੜੇ ਵੱਡੇ ਖਿਡਾਰੀ ਨੇ, ਉਹਨਾਂ ਨੇ ਵੀ ਮੁਲਤਾਨ ਸੁਲਤਾਨਸ ਦਾ ਜਿਹੜਾ ਇੱਕ ਸਕੁਆਡ ਹੈ ਉਹਨੂੰ ਜੁਆਇਨ ਕਰ ਲਿਆ ਤੇ ਇਹ ਜਿਹੜਾ ਸੀਜ਼ਨ ਹੈ ਇਹ ਦੀਗਰ ਜਿਹੜੇ ਸੀਜ਼ਨ ਗੁਜ਼ਰ ਚੁੱਕੇ ਨੇ ਉਹਦੇ ਤੋਂ ਤੁਹਾਨੂੰ ਕਿੰਨਾ ਮੁਖਤਲਿਫ ਤੇ ਮੁਨਫਰਦ ਨਜ਼ਰ ਆ ਰਿਹਾ? देखो जी नवे प्लेयर भी आ रहे हैं, वर्ल्ड क्लास क्रिकेटर्स भी आ रहे हैं, कमेंट्री ने भी देखो वर्ल्ड क्लास क्रिकेटर बैठे हुए ने। ये इस चीज़ की निशानी है कि जी प्लानिंग है क्रिकेट ने हवाले नाल वो बड़ी फ्रूटफुल तरीके नाल इन्होंने प्लान की है और कुछ एक्टिविटीज़ नहीं हो रही हैं और जाहिर है वो चैलेंजिंग हैं, हर मुल्क का एक चैलेंज है सिक्योरिटी ने हवाले नाल। लेकिन जो इवेंट है इसके अंदर वर्ल्ड क्लास क्रिकेटर आ रहे हैं ये इस चीज़ ਨੂੰ ਪਾਬੰਦ ਜਾਂ ਯਕੀਨੀ ਬਣਾਉਂਦੀ ਹੈ ਕਿ ਪਾਕਿਸਤਾਨ ਦੇ ਅੰਦਰ ਜਿਹੜਾ ਮੈਗਾ ਇਵੈਂਟ ਹੋ ਰਿਹਾ ਹੈ ਇਸ ਨੂੰ ਦੁਨੀਆ ਬਾਰੇ ਸਰਾਹਿਆ ਜਾ ਰਿਹਾ ਹੈ। ਨਾ ਸਿਰਫ ਪਾਕਿਸਤਾਨ ਬਲਕਿ ਪੂਰੀ ਦੁਨੀਆ 'ਚ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਇੱਕ ਬਹਾਦਰ ਮੁਲਕ है
ਜਿਹੜਾ ਕਿਸੇ ਵੀ ਚੈਲੰਜ ਨਾਲ ਡਟ ਕੇ ਮੁਕਾਬਲਾ ਕਰਦਾ ਹੈ। ਔਰ ਅੱਜ ਅਸੀਂ ਇਸ ਮੁਕਾਬਲੇ ਦੇ ਤਹਿਤ ਅਸੀਂ ਮੈਗਾ ਇਵੈਂਟ ਇਧਰ ਆਰਗੇਨਾਈਜ਼ ਕਰ ਰਹੇ ਹਾਂ ਔਰ ਇਨਸ਼ਾਅੱਲਾ ਤਾਲਾ ਹੋਰ ਵੀ ਬੜੀਆਂ ਅੱਛੀਆਂ ਖਬਰਾਂ ਤੁਹਾਨੂੰ ਇਹਨਾਂ 2 ਮਹੀਨੇ ਮਿਲਣਗੀਆਂ ਜੀ। ਅੱਛਾ, ਥੋੜੀ ਕ੍ਰਿਕਟ ਦੀ ਗੱਲ ਕਰੀਏ ਆਪਣੇ ਖਿਡਾਰੀਆਂ ਦੀ। ਸਾਇਦੁੱਲਾ ਫਰਹਾਨ ਤੁਹਾਨੂੰ ਪਤਾ ਹੈ ਕੱਲ ਪਲੇਅਰ ਆਫ ਦੀ ਮੰਥ ਕਰਾਰ ਦਿੱਤੇ ਗਏ ਨੇ। ਜੇ ਅਸੀਂ ਦੀਗਰ ਖਿਡਾਰੀਆਂ ਦੀ ਗੱਲ ਕਰੀਏ, ਬਾਬਰ, ਰਿਜ਼ਵਾਨ, ਨਸੀਮ ਤੇ ਸਾਇਮ ਜਿੰਨੇ ਵੀ ਖਿਡਾਰੀ ਨੇ ਉਹਨਾਂ ਦਾ ਰੁਝਾਨ ਘੱਟ ਨਜ਼ਰ ਆਉਂਦਾ ਡੋਮੈਸਟਿਕ ਵਿੱਚ, ਤੇ ਸਾਇਦੁੱਲਾ ਫਰਹਾਨ ਦੀ ਪਰਫਾਰਮੈਂਸਿਸ ਵੀ ਬੜੀ ਚੰਗੀ ਨਹੀਂ ਡੋਮੈਸਟਿਕ ਵਿੱਚ। ਇਹੀ ਫਾਇਦਾ ਹੋਇਆ ਤੇ ਇਹ ਇੱਕ ਮੈਸੇਜ ਹੈਗਾ ਯੰਗਸਟਰਸ ਵਾਸਤੇ ਵੀ ਤੇ ਜਿਹੜੇ ਦੀਗਰ ਸਾਡੇ ਸੀਨੀਅਰ ਖਿਡਾਰੀ ਨੇ ਉਹਨਾਂ ਲਈ ਵੀ। ਦੇਖੋ ਜੀ, ਕੋਈ ਵੀ ਟੀਮ ਹੈ, ਕ੍ਰਿਕਟ ਹੈ, ਹਾਕੀ ਹੈ, ਸਕੁਐਸ਼ ਹੈ, ਜਿਹਨੂੰ ਰਿਪਲੇਸ ਕਰਨਾ ਪੈਂਦਾ ਹੈ। ਰਿਪਲੇਸ ਹੁੰਦੇ ਨੇ ਪਲੇਅਰ, ਨਵੇਂ ਪਲੇਅਰ ਉਹਨਾਂ ਜਗ੍ਹਾ ਆਉਂਦੇ ਨੇ, ਉਹ ਪਰਫਾਰਮ ਕਰਦੇ ਨੇ, ਉਹਨਾਂ ਦੀ ਜਗ੍ਹਾ ਫਿਰ ਦੂਸਰੇ ਪਲੇਅਰ ਲੈਂਦੇ ਨੇ। ਤੇ ਇਹ ਤੱਕ ਸੀਨੀਅਰ ਪਲੇਅਰ ਦਾ ਤਾਲੁਕ ਹੈ, ਉਹ ਤੇ ਉਹਨਾਂ ਨੇ ਖੁਦ ਡਿਸਾਈਡ ਕਰਨਾ ਕਿ ਉਹ ਕਿਸ ਲੈਵਲ ਤੇ ਜਾਣਾ ਚਾਹੁੰਦੇ ਨੇ, ਕਿ ਉਹਨਾਂ ਦੇ ਜ਼ਿਹਨ ਵਿੱਚ ਉਹਨਾਂ ਦੇ ਪਲਾਨਸ ਨੇ, ਇਹ ਤੇ ਉਹ ਖੁਦ ਫੈਸਲਾ ਕਰਨ ਦੀ ਕੋਸ਼ਿਸ਼ ਕਰਨਗੇ। ਲੇਕਿਨ ਜਿਸ ਤੱਕ ਪਰਫਾਰਮੈਂਸ ਦਾ ਤਾਲੁਕ ਹੈ, ਤੇ ਅਗਰ ਕੋਈ ਖਿਡਾਰੀ ਅੱਛਾ परफॉर्म करे तो डेफिनेटली उसको मौका मिलना चाहिए। ना सिर्फ मौका मिलना चाहिए बल्कि उसको क्यादत भी दी जाए। ये पर्ची सिफारिश और ये वाला काम जो है ना घट कर देना चाहिए क्रिकेट बोर्ड ਨੂੰ। इसके बारे लॉन्ग टर्म प्लानिंग बनानी चाहिए। नवे खिलाड़ियों को मौका दिता जाए और उन्होंने ते ट्रस्ट किया जाए, उन्होंने बैकअप किया जाए। ते पुराने ਜਿਹੜੇ खिलाड़ी ने ਜਿਹੜੇ ग्राउंड ਦੇ अंदर भी पुराने ने या ग्राउंड ਤੋਂ ਬਾਹਰ ਜਿਹੜੇ ਤਜਜ਼ੀਏ ਪੇਸ਼ ਕਰਨ, ਉਹਨਾਂ ਤੇ ਕੋਈ ਐਸਾ ਪਾਲਿਸੀ ਜਾਂ ਚੀਜ਼ ਬਣਾਈ ਜਾਵੇ ਕਿ ਉਹ ਆਪਣੇ ਮਸ਼ਵਰਾ ਸੈਂਟਰ ਬੰਦ ਕਰਨ ਦੇ ਬਜਾਏ ਨਵੇਂ ਪਲੇਅਰਾਂ ਨੂੰ ਗਰੂਮ ਕਰਨ ਵਾਲੇ ਕੋਈ ਅਕੈਡਮੀ ਜਾਂ ਕੋਈ ਟ੍ਰੇਨਿੰਗ ਸੈਂਟਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਤਾਂ ਕਿ ਨਵੇਂ ਇਮਰਜਿੰਗ ਪਲੇਅਰਾਂ ਨੂੰ ਮੌਕਾ ਮਿਲ ਸਕੇ ਜੀ। ਬੇਕ ਸਰ, ਤੁਸੀਂ ਹਾਕੀ ਨੂੰ ਵੀ ਬਹੁਤ ਕਵਰ ਕੀਤਾ ਹੈ ਤੇ ਕੀ ਖਬਰਾਂ ਆ ਰਹੀਆਂ ਨੇ? ਤੁਹਾਨੂੰ ਪਤਾ ਜਾਪਾਨ ਨੂੰ ਸ਼ਿਕਸਤ ਦੇ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਤੇ ਹੁਣ ਅੱਗੇ ਪ੍ਰੋ ਲੀਗ ਤੇ ਵਰਲਡ ਕੱਪ ਦਾ ਵੀ ਚੈਲੰਜ ਆ ਰਿਹਾ ਹੈ ਤੇ ਤਿਆਰੀਆਂ ਕਿੱਦਾਂ ਨੇ ਇਸ ਲਿਹਾਜ਼ ਨਾਲ? ਦੇਖੋ ਜੀ, ਇਹ ਟੀਮ 10-15 ਸਾਲਾਂ ਤਿਆਰ ਹੋਈ ਹੈ, ਵਰਲਡ ਕਲਾਸ ਟੀਮ ਬਣ ਗਈ ਹੈ। ਉਹਨਾਂ ਨੇ ਤੇ ਇਹਨਾਂ ਨੂੰ ਬੈਕਅਪ ਕਰਨ ਦੀ ਜ਼ਰੂਰਤ ਹੈ, ਐਪਰੀਸ਼ੀਏਟ ਕਰਨ ਦੀ ਜ਼ਰੂਰਤ ਹੈ ਕਿ ਕਿਸ ਅੰਦਾਜ਼ ਨਾਲ ਇਹ ਟੀਮ ਅੱਗੇ ਲੈ ਕੇ ਚੱਲ ਸਕਦੇ ਨੇ। ਤੇ ਜੇ ਤੱਕ ਟੀਮ ਨਾਲ ਤਾਲੁਕ ਹੈ, ਟੀਮ ਅੱਛੀ ਟੀਮ ਹੈ, ਲੇਕਿਨ ਅੱਗੇ ਜਿਹੜੇ ਮੈਚेस ਆ ਰਹੇ ਨੇ ਵਰਲਡ ਕੱਪ ਨੇ, ਪ੍ਰੋ ਲੀਗ ਨੇ, ਉਹ ਥੋੜੇ ਚੈਲੰजिंग ਨੇ। अगर जापान, चाइना और मलेशिया ने कोल जितना एक बड़ा अहम समझो तो साड़ी खाम ख्याली है। वर्ल्ड क्लास टीम के खिलाफ जो मैचेस होंगे तो पाकिस्तान ने टैंपरामेंट और टेस्ट एंड ट्रायल होएगा इन्होंने कि किस लेवल के साढ़े प्लेयर इस टाइम टीम में मौजूद नहीं। लेकिन चैलेंजिंग है और नो क्वेश्चन अबाउट इट कि पाकिस्तानी टीम ने काफ़ी मेहनत की थी और हर शोबे इन्होंने फिजिकल इंडोरेंस हो गए, हर प्लेंटी कार्नर स्पेशलिस्ट हो या प्लेंटी कॉर्नर होवे या प्लेंटी स्ट्रोक वाले जितने भी प्लेयर है मिडफील्ड ने आउटफील्ड मतलब उन्होंने अपना बेहतर परफॉर्म किया है। और मैं समझना कि इन्होंने कंटिन्यूसली रखना से पाकिस्तान हॉकी फेडरेशन एक लॉन्ग टाइम प्लानिंग इन्होंने भी तैयार की जाए। पाकिस्तान के अंदर जितने ज़्यादा जूनियर मैचेस होंगे टीमां दे उतनी ज़्यादा क्रिकेट फरोग हॉकी जी डिवेलप भी होगी, फरोग भी करेगी जी। ਪੈਨਲਟੀ ਦੇ ਨਾਲ ਤੁਹਾਨੂੰ ਪਤਾ ਹੈ ਡਿਫੈਂਸ ਵੀ ਸਾਡਾ ਪਹਿਲਾਂ ਨਾਲੋਂ ਮਜ਼ਬੂਤ ਹੋ ਗਿਆ, ਲੇਕਿਨ ਕੀਪਿੰਗ ਦੇ ਸ਼ੋਬੇ ਵਿੱਚ ਅਸੀਂ ਜਿਹੜਾ ਹੈ ਨਾ ਬਹੁਤ ਪਿੱਛੇ ਨੇ ਤੇ ਇਸ ਹਵਾਲੇ ਨਾਲ ਫੈਨਸ ਵੀ ਕਹਿੰਦੇ ਨੇ ਕਿ ਸਾਨੂੰ ਇੱਕ ਗੋਰਾ ਗੋਲਕੀਪਰ ਚਾਹੀਦਾ। ਤੇ ਇਹ ਫਿਰ ਸੋਚ ਸਾਡੇ ਜ਼ਿਹਨ ਵਿੱਚ ਆਉਂਦੀ ਹੈ ਕਿ ਸਾਡੇ ਕੋਲ ਕੋਈ ਇਵੇਂ ਦਾ ਲੈਜੈਂਡ ਖਿਡਾਰੀ ਨਵਾਜ਼ੀ ਵਿੱਚ ਨਹੀਂ ਰਿਹਾ ਜਿਹੜਾ ਆ ਕੇ ਕੀਪਿੰਗ ਦਾ ਜਦੀਦ ਟੈਕਨੀਕ ਸਿਖਾ ਸਕੇ। ਬੇਕ ਸਾਹਿਬ जी, अब्बास एक बहुत वर्ल्ड क्लास प्लेयर ने, वो मैंने नहीं पता आजकल पाकिस्तान ने या बैरून मुल्क ने उन्होंने खिदमत की थी जवन प्लेंटी कॉर्नर स्पेशलिस्ट। फिर एक सोहेल अब्बास सन जब पुराने ਜਿਹੜੇ ਗੋਲਕੀਪਰ ਸਾਡੇ ਵਰਲਡ ਕਲਾਸ ਦੇ ਨੇ ਤੇ ਉਹਨਾਂ ਨੂੰ ਬੁਲਾਇਆ ਜਾਏ, ਉਹਨਾਂ ਨਾਲ ਇੱਕ ਗੋਲਕੀਪਰ ਪੈਨਲ ਤਸ਼ਕੀਲ ਦਿੱਤਾ ਜਾਵੇ, ਉਹਨਾਂ ਜੋ ਜਿਹੜਾ ਇਹਨਾਂ ਨੂੰ ਬਿਹਤਰ ਸਮਝਣ ਉਸ ਨੂੰ ਹਾਇਰ ਕਰਨ। ਜੇ ਤਾਂ ਤੁਸੀਂ ਗੋਰੇ ਦਾ ਕਹਿੰਦੇ ਹੋ, ਗੋਰਾ ਪੈਸੇ ਵੀ ਜ਼ਿਆਦਾ ਲੈਂਦਾ ਹੈ, ਜਦੋਂ ਤੱਕ ਉਸ ਨੂੰ ਅੰਡਰਸਟੈਂਡਿੰਗ ਹੋ ਜਾਣੀ ਪਲੇਅਰਾਂ ਨਾਲ ਤਾਂ ਉਸ ਨੂੰ ਹਟਾ ਦਿੰਦੇ ਨੇ, ਨਵੀਂ ਟੀਮ ਆ ਜਾਂਦੀ ਹੈ। ਤੇ ਲੌਂਗ ਟਰਮ ਦਾ ਮਤਲਬ ਇਹ ਹੈ ਕਿ ਐਸਾ ਕੋਚ ਰੱਖਿਆ ਜਾਵੇ ਜਿਹੜਾ ਇਹਨਾਂ ਦੀ ਨੌਲੇਜ ਨੂੰ ਸਮਝਣਾ ਹੋਵੇ और ਜਿਹੜਾ ਕੋਈ ਸਿਆਸੀ ਬੈਕਗ੍ਰਾਉਂਡ ਜਿਸਦਾ ਨਾ ਹੋਵੇ, ਜਿਹੜਾ ਲਾਈਕਨੈਸ ਔਰ ਡਿਸਲਾਈਕਨੈਸ ਦੇ ਚੱਕਰ ਨਾ ਪਵੇ। ਇਹ ਬੁਨਿਆਦੀ ਵਜ੍ਹਾ ਹੋਣੀ ਜਿਸ ਵਜ੍ਹਾ ਨਾਲ ਪਾਕਿਸਤਾਨ ਜਿਹੜਾ ਨਾ ਨਾਕਾਮ ਹੋ ਜਾਂਦਾ ਹੈ। ਗੈਰ ਮੁਲਕੀ ਕੋਚਿਸ ਤੋਂ ਅਸੀਂ ਬਹੁਤ ਜ਼ਿਆਦਾ ਤਵਕਾਤ ਕਰ ਲੈਂਦੇ ਹਾਂ, ਲੇਕਿਨ ਖਿਲਾੜੀ ਤੇ ਇਹੀ ਹਨ ਜਿਨ੍ਹਾਂ ਨੇ ਖੇਡਣਾ ਹੈ, ਪਰਫਾਰਮ ਤੇ ਇਹਨਾਂ ਮੁੰਡਿਆਂ ਨਹੀਂ ਕਰਨਾ ਹੈ। ਅਗਰ ਇਹ ਪਰਫਾਰਮ ਨਹੀਂ ਕਰ ਸਕਦੇ ਗੋਰੇ ਨਾਲ ਵੀ ਜਾਂ ਕਿਸੇ ਪਾਕਿਸਤਾਨੀ ਨਾਲ ਵੀ ਤੇ ਗਲਤੀ ਤੇ ਫਿਰ ਇਹਨਾਂ ਦੀ ਹੈ। ਤੇ ਇਸ ਹਵਾਲੇ ਨਾਲ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਐਸਾ ਚਾਹੀਦਾ ਕਿ ਐਸੇ ਕੋਚਿਸ ਹਾਇਰ ਕੀਤੇ ਜਾਵਣ ਜਿਹੜੇ ਫਿਊਚਰ 'ਚ ਪਾਕਿਸਤਾਨ ਦੇ ਕੰਮ ਆਉਣ ਔਰ ਜਿਹੜੇ ਪਾਕਿਸਤਾਨ ਟੀਮਾਂ ਬਿਹਤਰ ਗਾਈਡਲਾਈਨ ਦੇ ਸਕਣ, ਕੋਚਿੰਗ ਕਰ ਸਕਣ ਜੀ। ਬਿਲਕੁਲ ਜੀ, ਸਾਡੀ ਵੀ ਦੁਆ ਹੈ ਕ੍ਰਿਕਟ ਦੇ ਨਾਲ ਨਾਲ ਜਿਹੜੇ ਹਾਕੀ ਦੇ ਖਿਡਾਰੀ ਨੇ ਔਰ ਮੁਲਕੋ ਕੌਮ ਦਾ ਨਾਮ ਰੋਸ਼ਨ ਕरें, ਕਿਉਂਕਿ ਬੱਚੇ ਬੁੜੇ ਖਵਾਤੀਨ ਹਰ ਕੋਈ ਸ਼ੌਕ ਨਾਲ ਇਸ ਖੇਡ ਨੂੰ ਵੇਖਦੇ ਹਨ ਤੇ ਮੇਰਾ ਵੀ ਇਹ ਪਸੰਦੀਦਾ ਤਰੀਨ ਖੇਲ ਹੈ। ਤੇ ਉਮੀਦ ਕਰਦੇ ਹਾਂ ਮਾਮਲਾਤ ਬਿਹਤਰ ਹੋਣਗੇ। ਤੁਹਾਨੂੰ ਪਤਾ ਹੈ ਮੈਨੇਜਮੈਂਟ ਦੀ ਵੀ ਤਬਦੀਲੀ ਹੋਈ ਹੈ ਤੇ ਜਿਸ ਅੰਦਾਜ਼ ਨਾਲ ਹੈੱਡ ਕੋਚ ਖਵਾਜਾ ਜੁਨੇਦ ਸਾਹਿਬ ਹਾਕੀ ਦੇ ਮਾਮਲਾ ਚਲਾ ਰਹੇ ਨੇ, ਖਿਡਾਰੀਆਂ ਨੂੰ ਜਿਵੇਂ ਸਪੋਰਟ ਕਰ ਰਹੇ ਨੇ, ਉਹਨਾਂ ਨੂੰ ਟੈਕਨੀਕ ਸਿਖਾ ਰਹੇ ਨੇ, ਉਮੀਦ ਕੀਤੀ ਜਾ ਰਹੀ ਹੈ ਕਿ ਅਸੀਂ ਇਨਸ਼ਾਅੱਲਾ ਇੰਡੀਆ ਨੂੰ ਵੀ ਐਤਕੀ ਹਰਾਵਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਬੇਗ ਸਾਹਿਬ ਤੁਹਾਡੇ ਵਕਤ ਦਾ